ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 7 ਸਤੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸੀਰੀਆ ਦੇ ਸ਼ਹਿਰ ਅਲੇਪੋ ਦੇ ਵਿੱਚ ਕਲੋਰੀਨ ਗੈਸ ਧਮਾਕੇ ਦੇ ਨਾਲ 7 ਲੋਕਾਂ ਦੀ ਮੌਤ ਅਤੇ 100 ਤੋਂ ਜ਼ਿਆਦਾ ਜ਼ਖਮੀ। ਡੋਨਲਡ ਟਰੰਪ ਦਾ ਮੈਕਸੀਕੋ ਜਾਣਾ ਮੈਕਸੀਕੋ ਦੇ ਫਾਈਨੈਂਸ ਮਿਨਿਸਟਰ ਲਈ ਪਿਆ ਮਹਿੰਗਾ। ਡੋਨਲਡ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਬਣਨ ਦੇ ਉੱਤੇ ਉਹ US ਮਿਲਟਰੀ ਦੀ ਤਾਕਤ ਹੋਰ ਵਧਾਉਣਗੇ। ਗ੍ਰੀਨ ਪਾਰਟੀ ਦੀ ਉਮੀਦਵਾਰ ਡਾਕਟਰ ਜਿਲ ਸਟਾਈਨ ਨੇ ਨਾਰਥ ਡਕੋਟਾ ਦੇ ਵਿੱਚ ਪਾਈਪਲਾਈਨ ਦੇ ਵਿਰੋਧ ਦੇ ਵਿੱਚ ਗ੍ਰਿਫਤਾਰੀ ਦਿੱਤੀ। ਓਲੰਪਿਕ ਸਵਿਮਰ ਰਿਆਨ ਲੋਕਟੇ ਨੂੰ 10 ਮਹੀਨਿਆਂ ਦੇ ਲਈ ਵਰਲਡ ਚੈਂਪੀਅਨਸ਼ਿਪ ਚੋਂ ਸਸਪੈਂਡ ਕੀਤਾ ਗਿਆ। ਰਸ਼ੀਅਨ ਜੈਟ ਫਾਈਟਰ ਨੇ ਅਮਰੀਕਨ ਪਲੇਨ ਦਾ ਬਿਲਕੁਲ 10 ਫੁੱਟ ਦੀ ਦੂਰੀ ਦੇ ਉੱਤੋਂ ਰਾਹ ਕੱਟਿਆ ਅਤੇ ਅੱਜ ਕੈਲੀਫੋਰਨੀਆ ਦੇ ਵਿੱਚ ਵੈਕਸੀਨੇਸ਼ਨ ਲਾਅ ਹੋਇਆ ਪਾਸ। ਹੁਣ ਖਬਰਾਂ ਵਿਸਥਾਰ ਦੇ ਨਾਲ। ਸੀਰੀਆ ਦੇ ਪੂਰਬੀ ਸ਼ਹਿਰ ਅਲੈਪੋ ਦੇ ਵਿੱਚ ਅੱਜ 에ਅਰ ਸਟ੍ਰਾਈਕਸ ਦੇ ਦੌਰਾਨ ਕੀਤੇ ਗਏ ਕਲੋਰੀਨ ਗੈਸ ਦੇ ਹਮਲੇ ਦੇ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਕਰਕੇ ਕਾਫੀ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਕਿ 100 ਤੋਂ ਵੀ ਵੱਧ ਲੋਕ ਇਸ ਹੋਏ ਕੈਮੀਕਲ ਹਮਲੇ ਦੇ ਕਰਕੇ ਹਸਪੀਟਲ ਦੇ ਵਿੱਚ ਭਰਤੀ ਕੀਤੇ ਗਏ ਹਨ ਅਤੇ ਇਹਨਾਂ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਬੱਚੇ ਸ਼ਾਮਿਲ ਹਨ। ਮੈਡੀਕਲ ਗਰੁੱਪ ਐਕਟਿਵਿਸਟ ਨੇ ਦੱਸਿਆ ਕਿ ਹੈਲੀਕਾਪਟਰ ਦੇ ਰਾਹੀਂ ਕਲੋਰੀਨ ਗੈਸ ਦੀਆਂ ਬੈਰਲਸ ਨੂੰ ਉੱਤੋਂ ਸਿੱਟਿਆ ਗਿਆ ਅਤੇ ਇਸ ਤੋਂ ਬਾਅਦ ਦੇ ਵਿੱਚ ਬੰਬਬਾਰੀ ਵੀ ਹੋਈ। ਡਾਕਟਰਸ ਨੇ ਦੱਸਿਆ ਹੈ ਕਿ ਜੋ ਲੋਕ ਜ਼ਖਮੀ ਹੋਏ ਹਨ ਉਹਨਾਂ ਨੂੰ ਕੋਈ ਬਾਹਰੀ ਨਿਸ਼ਾਨ ਨਹੀਂ ਆਏ ਹਨ, ਪਰ ਕਲੋਰੀਨ ਗੈਸ ਦੇ ਕਰਕੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਤਕਲੀਫ ਹੋ ਰਹੀ ਹੈ ਤੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਵੀ ਕਾਫੀ ਫਰਕ ਪਿਆ ਹੈ। UN ਨੇ ਪਹਿਲਾਂ ਵੀ ਇੱਕ ਵਾਰ ਸੀਰੀਆ ਦੇ ਵਿੱਚ ਕੈਮੀਕਲ ਹਮਲੇ ਦੀ ਪੁਸ਼ਟੀ ਕੀਤੀ ਸੀ। ਹੁਣ ਇਸ ਗੱਲ ਦੇ ਉੱਤੇ ਸਵਾਲ ਖੜੇ ਹੋ ਰਹੇ ਹਨ ਕਿ ਕਿਸੇ ਵੀ ਜੰਗ ਦੇ ਵਿੱਚ ਕੈਮੀਕਲ ਵੈਪਨਸ ਦਾ ਇਸਤੇਮਾਲ ਕਰਨਾ ਕਿੰਨਾ ਕੁ ਜਾਇਜ਼ ਹੈ। ਡੋਨਲਡ ਟਰੰਪ ਮੈਕਸੀਕੋ ਦੇ ਵਿੱਚ ਜਦੋਂ ਤੋਂ ਜਾ ਕੇ ਆਏ ਹਨ, ਮੈਕਸੀਕੋ ਦੇ ਵਿੱਚ ਕਾਫੀ ਉਥਲ-ਪਥਲ ਮੱਚੀ ਹੋਈ ਹੈ। ਡੋਨਲਡ ਟਰੰਪ ਨੇ ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕੇ ਪੈਨਾ ਨਾਈਟੋ ਦੇ ਨਾਲ ਮੁਲਾਕਾਤ ਕੀਤੀ ਸੀ, ਜਿਸ ਨੂੰ ਮੈਕਸੀਕੋ ਦੇ ਫਾਈਨੈਂਸ ਮਿਨਿਸਟਰ ਨੇ ਅਰੇਂਜ ਕੀਤਾ ਸੀ, ਪਰ ਮੈਕਸੀਕੋ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਫਾਈਨੈਂਸ ਮਿਨਿਸਟਰ ਨੂੰ ਅਸਤੀਫਾ ਦੇਣਾ ਪਿਆ ਹੈ। ਰਾਸ਼ਟਰਪਤੀ ਐਨਰਿਕੇ ਪੈਨਾ ਨਾਈਟੋ ਦੀ ਆਪਣੀ ਹੀ ਕੈਬਨਿਟ ਡੋਨਲਡ ਟਰੰਪ ਦੇ ਮੁੱਦੇ ਨੂੰ ਲੈ ਕੇ ਕਾਫੀ ਵੰਡੀ ਨਜ਼ਰ ਆ ਰਹੀ ਹੈ। ਜ਼ਾਹਿਰ ਹੈ ਕਿ ਡੋਨਲਡ ਟਰੰਪ ਦੀ ਜਿੱਤ ਨੂੰ ਲੈ ਕੇ ਪਹਿਲਾਂ ਹੀ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਾਫੀ ਗਹਿਮਾ-ਗਹਿਮੀ ਚੱਲ ਰਹੀ ਹੈ ਕਿ ਜੇਕਰ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਨਾਟੋ ਦੇ ਅਲਾਈਜ਼ ਅਤੇ ਹੋਰ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਗੇ। ਮੈਕਸੀਕੋ, ਜਿਸ ਦਾ ਕਿ ਜ਼ਿਆਦਾਤਰ ਵਪਾਰ ਅਤੇ ਇਨਵੈਸਟਮੈਂਟ ਅਮਰੀਕਾ ਦੇ ਉੱਤੇ ਨਿਰਭਰ ਕਰਦੀ ਹੈ, ਉਹਨਾਂ ਦੀ ਇਕਨੋਮੀ ਦੇ ਉੱਤੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਕੌਣ ਚੁਣਿਆ ਜਾਂਦਾ ਹੈ, ਇਸ ਦਾ ਕਾਫੀ ਫਰਕ ਪਵੇਗਾ। ਮੈਕਸੀਕੋ ਦੇ ਵਿੱਚ ਕੀਤੇ ਗਏ ਸਰਵੇ ਦੇ ਦੌਰਾਨ ਟਰੰਪ ਦੇ ਉਸ ਵਿਜ਼ਿਟ ਨੂੰ ਮੈਕਸੀਕੋ ਦੇ 85% ਤੋਂ ਵੀ ਵੱਧ ਲੋਕਾਂ ਨੇ ਨਾਪਸੰਦ ਕੀਤਾ। ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਸਟੈਂਡ ਅਤੇ US ਮੈਕਸੀਕੋ ਬਾਰਡਰ ਦੇ ਉੱਤੇ ਕੰਧ ਬਣਾਉਣ ਵਾਲੇ ਮੁੱਦੇ ਨੂੰ ਲੈ ਕੇ ਡੋਨਲਡ ਟਰੰਪ ਦਾ ਮੈਕਸੀਕੋ ਦੇ ਵਿੱਚ ਕਾਫੀ ਵਿਰੋਧ ਕੀਤਾ ਜਾਂਦਾ ਹੈ। ਡੋਨਲਡ ਟਰੰਪ ਨੇ ਫਿਲਾਡੈਲਫੀਆ ਦੇ ਵਿੱਚ ਹੋਈ ਇੱਕ ਰੈਲੀ ਦੇ ਵਿੱਚ ਮਿਲਟਰੀ ਕਪੈਸਿਟੀ ਨੂੰ ਵਧਾਉਣ ਦੇ ਲਈ ਸਹੁੰ ਚੱਕੀ। ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ US ਦੀ ਮਿਲਟਰੀ ਕਪੈਸਿਟੀ ਨੂੰ ਵਧਾਉਣਗੇ, ਜੋ ਕਿ ਲਗਾਤਾਰ ਘਟਦੀ ਜਾ ਰਹੀ ਹੈ। ਡੋਨਲਡ ਟਰੰਪ ਨੇ ਸਾਬਕਾ ਸੈਕਟਰੀ ਆਫ ਸਟੇਟ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਪਦ ਦੀ ਦਾਅਵੇਦਾਰ ਹਿਲਰੀ ਕਲਿੰਟਨ ਨੂੰ ਦੇਸ਼ ਦੀਆਂ ਆਰਮਡ ਫੋਰਸਿਸ ਨੂੰ ਲੀਡ ਕਰਨ ਦੇ ਲਈ ਅਨਸੂਟਡ ਮੰਨਿਆ। ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਦੀ
ਫੋਰਨ ਪਾਲਿਸੀ ਦੇ ਵਿੱਚ ਡਿਪਲੋਮੈਸੀ ਦੇ ਉੱਤੇ ਜ਼ੋਰ ਦਿੱਤਾ ਜਾਵੇਗਾ, ਨਾ ਕਿ ਡਿਸਟਰਕਸ਼ਨ ਦੇ ਵਿੱਚ। ਡੋਨਾਲਡ ਟਰੰਪ ਨੇ ਕਿਹਾ ਕਿ ਹਿਲਰੀ ਕਲਿੰਟਨ ਦੀ ਇਰਾਕ, ਲੀਬੀਆ ਅਤੇ ਸੀਰੀਆ ਦੇ ਵਿੱਚ ਜੋ ਪਾਲਿਸੀ ਰਹੀ ਹੈ ਉਸ ਦੇ ਕਰਕੇ ਕਾਫੀ ਤਬਾਹੀ ਮੱਚੀ ਹੈ। ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਸ਼ਾਇਦ ਮਿਡਲ ਈਸਟ ਦੇ ਵਿੱਚ ਅਜਿਹੀ ਕੋਈ ਵੀ ਕੰਟਰੀ ਨਹੀਂ ਹੈ ਜਿਸ ਨੂੰ ਕਿ ਹਿਲਰੀ ਕਲਿੰਟਨ ਤਬਾਹ ਨਹੀਂ ਕਰਨਾ ਚਾਹੁੰਦੀ ਅਤੇ ਜਿਸ ਦੇ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦੀ। ਡੋਨਾਲਡ ਟਰੰਪ ਨੇ ਕਿਹਾ ਕਿ ਅੱਜ ਮਿਡਲ ਈਸਟ ਦੇ ਵਿੱਚ ਜੋ ਵੀ ਹਾਲਾਤ ਹਨ ਉਹ ਹਿਲਰੀ ਕਲਿੰਟਨ ਜਦੋਂ ਸੈਕਟਰੀ ਆਫ ਸਟੇਟ ਰਹੀ ਸੀ ਉਹਨਾਂ ਦੀਆਂ ਬਣਾਈਆਂ ਪਾਲਿਸੀਜ਼ ਦੇ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਡੋਨਾਲਡ ਟਰੰਪ ਨੂੰ ਹੁਣੇ ਹੀ ਮਿਲਟਰੀ ਦੇ ਲਗਭਗ 90 ਲੀਡਰਸ ਨੇ ਇੰਡੋਰਸ ਕੀਤਾ ਹੈ। ਇਸੇ ਦੇ ਉੱਤੇ ਧੰਨਵਾਦ ਕਰਦੇ ਹੋਏ ਡੋਨਾਲਡ ਟਰੰਪ ਨੇ ਅੱਜ ਆਪਣੀ ਇਹ ਸਪੀਚ ਦਿੱਤੀ। ਗ੍ਰੀਨ ਪਾਰਟੀ ਦੀ ਉਮੀਦਵਾਰ ਡਾਕਟਰ ਜਿਲ ਸਟਾਈਨ ਅਤੇ ਉਹਨਾਂ ਦੇ ਰਨਿੰਗ ਮੇਟ ਅਜਾਮੂ ਬਰਾਕਾ ਨੇ ਅੱਜ ਨਾਰਥ ਡਕੋਟਾ ਦੇ ਵਿੱਚ ਪਾਈਪਲਾਈਨ ਦਾ ਵਿਰੋਧ ਕਰਦੇ ਹੋਏ ਆਪਣੀ ਗ੍ਰਿਫਤਾਰੀ ਦਿੱਤੀ। ਡਾਕਟਰ ਜਿਲ ਸਟਾਈਨ ਅਤੇ ਬਾਰਕਾ ਦੇ ਖਿਲਾਫ ਪੁਲਿਸ ਨੇ ਟ੍ਰੈਸਪਾਸਿੰਗ ਕ੍ਰਿਮੀਨਲ ਮਿਸਚੀਫ ਦਾ ਮਾਮਲਾ ਦਰਜ ਕੀਤਾ। ਡਾਕਟਰ ਜਿਲ ਸਟਾਈਨ ਅਤੇ ਉਹਨਾਂ ਦੇ ਰਨਿੰਗ ਮੇਟ ਨੇ ਸਪਰੇ ਪੇਂਟਿੰਗ ਦੇ ਨਾਲ ਡਕੋਟਾ ਐਕਸੈਸ ਪਾਈਪਲਾਈਨ ਦੀ ਪ੍ਰਾਪਰਟੀ ਦੇ ਵਿੱਚ ਜਾ ਕੇ ਉਹਨਾਂ ਦੇ ਕੰਸਟਰਕਸ਼ਨ ਇਕਵਿਪਮੈਂਟ ਦੇ ਉੱਤੇ ਪੇਂਟਿੰਗ ਕੀਤੀ। ਡਾਕਟਰ ਜਿਲ ਸਟਾਈਨ ਨੇ ਇਸ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਨੇ ਸਿਵਲ ਡਿਸਓਬੀਡੀਐਂਸ ਜ਼ਰੂਰ ਕੀਤਾ ਹੈ, ਪਰ ਉਹ ਇਸ ਕੰਟਰੋਵਰਸ਼ੀਅਲ ਪਾਈਪਲਾਈਨ ਦਾ ਵਿਰੋਧ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਹ ਅਮਰੀਕਾ ਦੇ ਗਰਾਊਂਡਸ ਅਤੇ ਵਾਟਰ ਸੋਰਸਸ ਨੂੰ ਖਰਾਬ ਕਰੇਗੀ। ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨਾਰਥ ਡਕੋਟਾ ਦੇ ਅਧਿਕਾਰੀ ਅਮਰੀਕਾ ਦੇ ਸੋਰਸਸ ਨੂੰ ਅਸਲੀ ਖਤਰਾ ਪੈਦਾ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨਗੇ। ਉਹਨਾਂ ਨੇ ਕਿਹਾ ਕਿ ਡਕੋਟਾ ਐਕਸੈਸ ਪਾਈਪਲਾਈਨ ਕੰਪਨੀ ਵਾਲੇ ਨਾ ਸਿਰਫ ਪੀਣ ਵਾਲੇ ਪਾਣੀ ਨੂੰ ਖਰਾਬ ਕਰ ਰਹੇ ਹਨ, ਪਰ ਉਹ ਮਿਲੀਅਨਸ ਆਫ ਪੀਪਲ ਜੋ ਕਿ ਇਸੇ ਗਰਾਊਂਡ ਵਾਟਰ ਦੀ ਡਾਊਨ ਸਟ੍ਰੀਮ ਦੇ ਉੱਤੇ ਮਿਜ਼ੂਰੀ ਰਿਵਰ ਦੇ ਉੱਤੇ ਰਹਿੰਦੇ ਹਨ, ਨਿਰਭਰ ਕਰਦੇ ਹਨ, ਉਹਨਾਂ ਦਾ ਪਾਣੀ ਵੀ ਇਸ ਕਾਰਨ ਖਰਾਬ ਹੋਵੇਗਾ। 12 ਵਾਰ ਓਲੰਪਿਕ ਮੈਡਲਿਸਟ ਰਹੇ ਰਿਆਨ ਲੋਕਟੀ, ਜਿਨ੍ਹਾਂ ਨੇ ਕਿ ਬ੍ਰਾਜ਼ੀਲ ਦੇ ਵਿੱਚ ਇਹ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੇ ਨਾਲ ਬ੍ਰਾਜ਼ੀਲ ਦੇ ਵਿੱਚ ਬਦਸਲੂਕੀ ਹੋਈ ਹੈ ਅਤੇ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਗੈਸ ਸਟੇਸ਼ਨ ਦੇ ਉੱਤੇ ਪਹਿਲਾਂ ਲੋਕਾਂ ਦੇ ਨਾਲ ਭੱਦਾ ਵਿਵਹਾਰ ਕੀਤਾ, ਜਿਸ ਤੋਂ ਬਾਅਦ ਉਹਨਾਂ ਤੇ ਦੁਬਾਰਾ ਕਾਰਵਾਈ ਹੋਈ। ਪਰ ਓਲੰਪਿਕ ਦੇ ਵਿੱਚ ਡਿਸਪਲਿਨ ਤੋੜਨ ਦੇ ਉੱਤੇ ਅਤੇ ਬ੍ਰਾਜ਼ੀਲ ਦੀ ਪੁਲਿਸ ਨੂੰ ਗੁੰਮਰਾਹ ਕਰਨ ਦੇ ਉੱਤੇ ਹੁਣ ਰਿਆਨ ਲੋਕਟੀ ਨੂੰ 10 ਮਹੀਨੇ ਦੇ ਲਈ ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਰਿਆਨ ਲੋਕਟੀ ਦੇ ਉੱਤੇ ਇਹ ਸਜ਼ਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਅਤੇ ਯੂਨਾਈਟਿਡ ਸਟੇਟਸ ਓਲੰਪਿਕ ਕਮੇਟੀ ਅਤੇ USA ਸਵਿਮਿੰਗ ਦੁਆਰਾ ਸਾਂਝੇ ਤੌਰ ਦੇ ਉੱਤੇ ਲਾਈ ਗਈ। ਓਲੰਪਿਕ ਕਮੇਟੀ ਨੇ ਇਹ ਫੈਸਲਾ ਹਜੇ ਤੱਕ ਪਬਲਿਕਲੀ ਅਨਾਉਂਸ ਨਹੀਂ ਕੀਤਾ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਰਿਆਨ ਲੋਕਟੀ ਦੀ ਸਸਪੈਂਸ਼ਨ ਇਸ ਮਾਮਲੇ ਦੇ ਵਿੱਚ ਕਿਰੇ ਹੋਰ 3 US ਸਵਿਮਰਸ ਦੇ ਨਾਲੋਂ ਲੰਬੇ ਸਮੇਂ ਦੇ ਲਈ ਕੀਤੀ ਗਈ ਹੈ। ਰਿਆਨ ਲੋਕਟੀ 2017 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਮੀਟ ਜੋ ਕਿ ਬੁਡਾਪੈਸਟ ਦੇ ਵਿੱਚ ਜੁਲਾਈ ਦੇ ਵਿੱਚ ਹੋਣੀ ਹੈ, ਉਸ ਤੋਂ ਵੀ ਬੈਨ ਕਰ ਦਿੱਤੇ ਗਏ ਹਨ। ਰੀਓ ਓਲੰਪਿਕਸ ਨੂੰ ਝੂਠਾ ਬਦਨਾਮ ਕਰਨ ਅਤੇ ਖੁਦ ਅਨੁਸ਼ਾਸਨ ਤੋੜਨ ਦੇ ਉੱਤੇ ਰਿਆਨ ਲੋਕਟੀ ਦੀ ਪਹਿਲਾਂ ਸੋਸ਼ਲ ਮੀਡੀਆ ਅਤੇ ਮੇਨ ਮੀਡੀਆ ਦੇ ਵਿੱਚ ਵੀ ਕਾਫੀ ਆਲੋਚਨਾ ਹੋਈ ਸੀ। ਰਸ਼ੀਅਨ ਜੈਟ ਫਾਈਟਰ ਨੇ US ਏਅਰਕ੍ਰਾਫਟ ਦੇ ਬਿਲਕੁਲ ਨਜ਼ਦੀਕ 10 ਫੁੱਟ ਤੋਂ ਅਮਰੀਕਨ ਪਲੇਨ ਦਾ ਰਾਹ ਕੱਟਿਆ। ਇਹ ਘਟਨਾ ਬਲੈਕ ਸੀ ਦੇ ਉੱਤੇ ਬੁੱਧਵਾਰ ਨੂੰ ਹੋਈ। ਪੈਂਟਾਗਨ ਦੇ ਸਪੋਕਸਮੈਨ ਜੈਫ ਡੇਵਿਸ ਨੇ ਦੱਸਿਆ ਕਿ ਇਸ ਦੇ ਨਾਲ ਇੱਕ ਖਤਰਨਾਕ ਹਾਦਸਾ ਹੋ ਸਕਦਾ ਸੀ। ਇਸ ਦੇ ਵਿੱਚ ਰਸ਼ੀਅਨ Su-27 ਜੈਟ ਅਤੇ US ਨੇਵੀ P-8A ਪਲੇਨ ਦੋਨੇ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਸਨ। ਜੈਫ ਡੇਵਿਸ ਨੇ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਸ ਸਮੇਂ US ਪਲੇਨ ਆਪਣੇ ਰੂਟੀਨ ਆਪਰੇਸ਼ਨ ਦੇ ਉੱਤੇ ਇੰਟਰਨੈਸ਼ਨਲ 에ਅਰ ਸਪੇਸ ਦੇ ਉੱਤੇ ਗੁਜ਼ਰ ਰਿਹਾ ਸੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਿਨਾਂ ਮਤਲਬ ਦੋਨਾਂ ਦੇਸ਼ਾਂ ਦੇ ਵਿੱਚ ਟੈਨਸ਼ਨ ਪੈਦਾ ਕਰਦੀਆਂ ਹਨ। ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਵੀ ਇਸ ਸਾਲ ਰਸ਼ੀਅਨ ਪਲੇਨ ਨੇ US ਪਲੇਨ ਦੇ ਉੱਤੇ ਹਵਾਈ ਪਲਟੀ ਮਾਰੀ ਸੀ। ਰਸ਼ੀਆ ਨੇ ਇੱਥੇ ਆਪਣੀ 5 ਦਿਨਾਂ ਦੀ ਮਿਲਟਰੀ ਐਕਸਰਸਾਈਜ਼ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ 12,500 ਜਵਾਨ ਅਤੇ ਜਹਾਜ਼ਾਂ ਦੇ ਬੇੜੇ ਐਕਸਰਸਾਈਜ਼ ਕਰਨ ਦੇ ਲਈ ਆਏ ਹਨ। ਕੈਲੀਫੋਰਨੀਆ ਦੇ ਵਿੱਚ ਅੱਜ ਤੋਂ ਲਾਅ ਪਾਸ ਹੋ ਗਿਆ, ਜਿਸ ਦੇ ਵਿੱਚ ਸਕੂਲ ਜਾ ਰਹੇ ਬੱਚਿਆਂ ਦੇ ਲਈ ਵੈਕਸੀਨੇਸ਼ਨ ਜ਼ਰੂਰੀ ਹੋਵੇਗੀ। ਜੇਕਰ ਸਕੂਲੀ ਬੱਚਿਆਂ ਦੀ ਵੈਕਸੀਨੇਸ਼ਨ ਨਹੀਂ ਹੋਵੇਗੀ ਤਾਂ ਉਹਨਾਂ ਨੂੰ ਘਰ ਬਹਿਣਾ ਪਵੇਗਾ। ਕੈਲੀਫੋਰਨੀਆ ਦੇ ਵਿੱਚ ਅੱਜ ਪਾਸ ਹੋਏ ਨਵੇਂ ਲਾਅ ਦੇ ਮੁਤਾਬਿਕ ਸਕੂਲ ਜਾਣ ਵਾਲੇ ਹਰ ਇੱਕ ਬੱਚੇ ਦੀ ਵੈਕਸੀਨੇਸ਼ਨ ਜ਼ਰੂਰੀ ਹੈ। ਇਸ ਮਾਮਲੇ ਦੇ ਵਿੱਚ ਪਹਿਲਾਂ ਕੈਲੀਫੋਰਨੀਆ ਭਰ ਦੇ ਵਿੱਚ 10,000 ਤੋਂ ਵੀ ਵੱਧ ਪੇਰੈਂਟਸ ਨੇ ਵੈਕਸੀਨੇਸ਼ਨ ਤੋਂ ਮਨਾ ਕਰ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਵੈਕਸੀਨੇਟ
ਨਹੀਂ ਕਰਵਾਉਣਗੇ। ਡਾਕਟਰਜ਼, ਪਬਲਿਕ ਹੈਲਥ ਆਫੀਸ਼ੀਅਲਸ ਦੇ ਦਿੱਤੇ ਸਬੂਤ ਤੋਂ ਬਾਅਦ ਵੀ ਕਿ ਇਹ ਵੈਕਸੀਨੇਸ਼ਨ ਬਹੁਤ ਸੇਫ ਹਨ, ਪੇਰੈਂਟਸ ਆਪਣੇ ਬੱਚਿਆਂ ਨੂੰ ਵੈਕਸੀਨ ਦੇਣ ਦੇ ਲਈ ਤਿਆਰ ਨਹੀਂ ਸਨ। ਪਰ ਹੁਣ ਪਾਸ ਹੋਇਆ ਨਵਾਂ ਲਾ SB 277 ਜਿਸ ਦੇ ਮੁਤਾਬਿਕ ਸਕੂਲ ਦੇ ਵਿੱਚ ਐਡਮਿਸ਼ਨ ਲੈ ਰਹੇ ਹਰ ਇੱਕ ਬੱਚੇ ਦੇ ਲਈ ਵੈਕਸੀਨੇਸ਼ਨ ਦਾ ਪ੍ਰੂਫ ਸ਼ੋਅ ਕਰਨਾ ਲਾਜ਼ਮੀ ਹੋਵੇਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 81 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸਟਾਕਟਨ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਮੋਡੈਸਟੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਿਐਟਲ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਨਿਊਯਾਰਕ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 78 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਅੰਮ੍ਰਿਤਸਰ ਪੰਜਾਬ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਇੱਥੇ ਸਵੇਰ ਦੇ ਸਮੇਂ ਮੀਂਹ ਪੈਣ ਦੇ ਅਸਾਰ ਹਨ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 11 ਅੰਕਾਂ ਦੀ ਗਿਰਾਵਟ ਦੇ ਨਾਲ 18,526.14 ਤੇ ਬੰਦ ਹੋਇਆ। ਨੈਸਡੈਕ 8 ਅੰਕ ਵੱਧ ਕੇ 5,283.93 ਤੇ ਬੰਦ ਹੋਇਆ। S&P 2,186.16 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 54 ਅੰਕ ਵੱਧ ਕੇ 22,778.25 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਚਿਪੋਤਲੇ ਦਾ ਰਿਹਾ ਜਿਸ ਦੀ ਕੀਮਤ 438.3 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਅਮਰੀਕਨ ਡਾਲਰ ਦੀ ਕੀਮਤ ਰਹੀ 66 ਰੁਪਏ 49 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 62 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88 ਰੁਪਏ 69 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 74 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 2 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 56 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 37 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 176 ਰੁਪਏ 38 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220 ਰੁਪਏ 71 ਪੈਸੇ। ਸੋਨੇ ਦਾ ਰੇਟ $1340.94 ਪਰ ਆਉਂਸ ਰਿਹਾ ਅਤੇ ਚਾਂਦੀ $19.79 ਪਰ ਆਉਂਸ ਰਹੀ। ਏਸੀ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।